अस्सलाम वालेकुम लो जी, तुसीं देख रहे पंजाबी चैनल। तुहाडे सारेयां दा लाइक कमेंट ते चैनल सबसक्राइब करने का बहुत शुक्रिया। अस्सलाम वालेकुम। मैं तमाम मोअज़्ज़िज़ मेम्बरान को एक ख़बर देना चाहता हूँ कि मैं मोहम्मद सादुल्लाह बलोच MNA 97 का भाई बात कर रहा हूँ। मैं आपको ये बताना चाहता हूँ कि अभी थोड़ी देर पहले मेरी भाभी मोहम्मद सादुल्लाह बलोच की बीवी, उनकी बेटी और उनकी खाला को नामालूम अफराद की तरफ से उठा लिया गया है। ओए बेगैरतो, ओए असली और नस्ली हराम खोरो, ओए तुसी की काम शुरू कर दिता। ओए हुण मामा भैणां ते हत्थ पा दिता तुसी। ओए उन्हां नूं अगवाई करके लै चले हो। ओए ਇਹ ਤੇ ਸਾਨੂੰ ਪਤਾ ਸੀ ਕਿ ਤੁਸੀਂ ਪੁਲਿਸ ਕੋਲੋਂ ਬੜੀਆਂ ਮਾਰਾਂ ਪਵਾਈਆਂ ਨੇ ਮਾਵਾਂ ਭੈਣਾਂ ਧੀਆਂ ਨੂੰ। ਉਹ ਸਾਨੂੰ ਇਹ ਵੀ ਪਤਾ ਸੀ ਤੁਸੀਂ ਪੁਲਿਸ ਦੇ ਹੱਥੋਂ ਮਾਵਾਂ ਭੈਣਾਂ ਧੀਆਂ ਨੂੰ ਚੁਕਵਾ ਕੇ ਜੇਲ੍ਹਾਂ 'ਚ ਪਾਇਆ, ਬਾਰ-ਬਾਰ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ। ਓਏ ਹੁਣ ਤੁਸੀਂ ਡਾਇਰੈਕਟ ਆਪ ਹੀ ਆ ਕੇ ਅਗਵਾਈ ਕਰਕੇ ਲੈ ਗਏ ਹੋ। ਉਹ ਮਾਵਾਂ ਭੈਣਾਂ ਧੀਆਂ ਤੇ ਹੱਥ ਪਾ ਦਿੱਤਾ। ਓਏ ਜਿਹੜੀਆਂ ਉਹ ਮਾਵਾਂ ਭੈਣਾਂ ਧੀਆਂ ਉਹ ਜਿਹੜੀਆਂ ਆਪਣੇ ਘਰ ਚਾਦਰ ਚਾਰ ਦੀਵਾਰੀ ਦੇ ਵਿੱਚ ਬਹਿ ਕੇ ਇਹ ਸੋਚਦੀਆਂ ਨੇ ਕਿ ਸਾਡੇ ਮੁਹਾਫਿਜ਼ ਬਾਹਰ ਖੜੇ ਨੇ, ਉਹ ਅਸੀਂ ਆਰਾਮ ਸਕੂਨ ਦੀ ਨੀਂਦ ਸੋਵਾਂਗੇ, ਅੰਦਰ ਅਸੀਂ ਬੈਠੇ ਹਾਂ, ਸਾਨੂੰ ਕੋਈ ਖਤਰਾ ਨਹੀਂ, ਸਾਨੂੰ ਕੋਈ ਡਰ ਨਹੀਂ, ਸਾਡੇ ਮੁਹਾਫਿਜ਼ ਖੜੇ ਨੇ। ਉਹ ਜੋ ਹੀ ਮੁਹਾਫਜ਼ਾਂ ਨੇ ਦੀਵਾਰਾਂ ਟੱਪ ਕੇ, ਕੰਧਾਂ ਟੱਪ ਕੇ, ਦਰਵਾਜ਼ੇ ਤੋੜ ਕੇ ਤੇ ਮਾਵਾਂ ਭੈਣਾਂ ਧੀਆਂ ਚੁੱਕ ਲਈਆਂ ਨੇ। ਉਹ ਇਹ ਮੁਹਾਫਿਜ਼ ਹੋ ਸਕਦੇ ਨੇ? ਇਹ ਹੋ ਹੀ ਨਹੀਂ ਸਕਦੇ ਮੁਹਾਫਿਜ਼। ਇਹੋ ਜਿਹੇ ਦੋ ਨੰਬਰ, ਇਹੋ ਜਿਹੇ ਦਗੜਦੱਲੇ, ਇਹੋ ਜਿਹੇ ਕਮੀਨੇ, ਬਗੈਰਤ, ਬੇਸ਼ਰਮ, ਬੇਹਯਾ ਮੁਹਾਫਿਜ਼ ਨਹੀਂ ਹੋ ਸਕਦੇ। ਹਾਂ, ਇਹ ਕੰਜਰ ਕੋਈ ਹੋਰ ਹੀ ਨੇ। ਹਾਂ, ਇਹਨਾਂ ਦਾ ਪਤਾ ਕਰਾਓ ਕੌਣ ਨੇ ਇਹ ਕੰਜਰ, ਇਹ ਜਿਹੜਾ ਸਾਰਾ ਕੁਝ ਕਰ ਰਹੇ ਨੇ। ਇਹ ਇੰਨੇ ਦੀਦਾ ਦਲੇਰ ਹੋ ਗਏ ਨੇ ਹੁਣ ਕਿ ਕੌਮ ਦੀਆਂ ਮਾਵਾਂ ਭੈਣਾਂ ਧੀਆਂ ਤੇ ਹੱਥ ਪਾ ਦਿੱਤਾ। ਡਾਇਰੈਕਟ ਇਹਨਾਂ ਨੇ ਅਗਵਾ ਕਰਕੇ ਲੈ ਗਏ ਨੇ ਉਹ ਸਾਦੁੱਲਾ ਦੀ ਫੈਮਿਲੀ ਨੂੰ। ਕਿਉਂ? ਕਿਉਂਕਿ ਕਾਜ਼ੀ ਦੀ ਐਕਸਟੈਂਸ਼ਨ ਬਹੁਤ ਜ਼ਰੂਰੀ। ਕਾਜ਼ੀ ਦੀ ਐਕਸਟੈਂਸ਼ਨ ਕਿਉਂ ਜ਼ਰੂਰੀ ਹੈ? ਕਿਉਂਕਿ ਕਾਜ਼ੀ ਪ੍ਰੋਟੈਕਟ ਕਰ ਰਿਹਾ ਹੈ ਇਹ ਚੋਰਾਂ ਲੁਟੇਰਿਆਂ ਨੂੰ, ਇਹ ਜਾਲੀ ਹਕੂਮਤ ਨੂੰ, ਜਾਲੀ ਇਲੈਕਸ਼ਨ ਨੂੰ। ਔਰ ਕਾਜ਼ੀ ਗਰੰਟੀ ਹੈ ਕਿ ਇਮਰਾਨ ਖਾਨ ਨੂੰ ਅੰਦਰ ਹੀ ਰੱਖਣਾ ਹੈ, PTI ਨੂੰ ਤੁੰਨ ਕੇ ਰੱਖਣਾ ਹੈ ਔਰ ਇਹ ਚੋਰ ਲੁਟੇਰਿਆਂ ਦਾ ਇਕਤਦਾਰ ਸਲਾਮਤ ਰੱਖਣਾ ਹੈ। ਇਹ ਜਿਹੜਾ ਨਵਾਜ਼ ਸ਼ਰੀਫ ਤੁਹਾਡੇ ਸਾਹਮਣੇ ਐਡਾ ਵੱਡਾ ਬੇਗੈਰਤ, ਇਹੋ ਜਿਹਾ ਬੇਗੈਰਤ ਤੁਸੀਂ ਜ਼ਿੰਦਗੀ 'ਚ ਨਹੀਂ ਦੇਖਿਆ ਹੋਣਾ। ਇਹਦਾ ਮੂੰਹ ਵੇਖੋ, ਇਹਦੀਆਂ ਗੱਲਾਂ ਦੇਖੋ ਤੇ ਇਹਦੀ ਕਰਤੂਤ ਦੇਖੋ ਇਸ ਬੇਗੈਰਤ ਦੇ। ਇਹ ਮਾਵਾਂ ਭੈਣਾਂ ਧੀਆਂ ਤੇ ਹੱਥ ਪਵਾ ਰਿਹਾ। ਅੰਦਾਜ਼ਾ ਕਰੋ ਇਹ ਉਹ ਸ਼ਰੀਫ ਟੱਬਰ ਹੈ ਬੇਗੈਰਤ ਜਿਨਨੇ ਆਮ ਤਾਇਨਾਤੀਆਂ ਕੀਤੀਆਂ ਸਿਰਫ ਔਰ ਸਿਰਫ ਆਪਣੇ ਇਕਤਦਾਰ ਵਾਸਤੇ, ਆਪਣੀ ਲਸਟ ਵਾਸਤੇ, ਆਪਣੀ ਲੁੱਟ ਮਾਰ ਵਾਸਤੇ, ਆਪਣੀ ਪ੍ਰੋਟੈਕਸ਼ਨ ਵਾਸਤੇ। ਤੇ ਉਹੋ ਜਿਹੀਆਂ ਉਹ ਤਾਇਨਾਤੀਆਂ ਜਿਨ੍ਹਾਂ ਨੇ ਹਲਫ ਲਿਆ ਹੈ ਚੋਰਾਂ ਲੁਟੇਰਾਂ ਨੂੰ ਪ੍ਰੋਟੈਕਟ ਕਰਨ ਦਾ, ਪਾਕਿਸਤਾਨ ਦੀ ਹਿਫਾਜ਼ਤ ਕਰਦਾ ਨਹੀਂ, ਮਾਵਾਂ ਧੀਆਂ ਭੈਣਾਂ ਦੀ ਹਿਫਾਜ਼ਤ ਕਰਨ ਦਾ ਨਹੀਂ। ਉਹਨਾਂ ਨੂੰ ਤੇ ਚੁੱਕਣ ਦੇ ਨੇ ਆ ਕੇ। ਹੁਣ ਤੇ ਸਾਡੇ ਸਾਹਮਣੇ ਇਹ ਜਿਹੜਾ ਕਾਰਵਾਈ ਇਹਨਾਂ ਨੇ ਸ਼ੁਰੂ ਕੀਤੀ ਹੈ, ਯਕੀਨ ਕਰੋ ਦਿਲ ਰੋ ਰਿਹਾ ਇਸ ਟਾਈਮ ਕਿ ਯਾਰ ਇਹ ਸਾਡੇ ਮੁਹਾਫਿਜ਼ ਨਹੀਂ ਹੋ ਸਕਦੇ। ਉਹ ਜਿਨ੍ਹਾਂ ਨੇ ਸਿਰਫ ਐਸ ਕਰਕੇ ਕਿ ਉਹ MNA ਨੂੰ ਇਹਨਾਂ ਨੇ ਚੁੱਕਿਆ, ਪਹਿਲੇ ਸਾਰੇ ਉਹ ਚੁੱਕ ਕੇ ਗ੍ਰਿਫਤਾਰੀਆਂ ਕੀਤੀਆਂ, ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਉਹ ਨਹੀਂ ਟੁੱਟੇ, ਉਹ ਡਟ ਕੇ ਖੜੇ ਰਹੇ। ਉਹ ਕਹਿਣ ਲੱਗੇ ਕਿ ਅਸੀਂ ਇਹ ਗਲਾਜ਼ਤ ਦੇ ਵਿੱਚ ਨਹੀਂ ਉਤਰਾਂਗੇ, ਅਸੀਂ ਹੱਕ ਸੱਚ ਦੇ ਨਾਲ ਖੜੇ ਹਾਂ, ਅਸੀਂ ਇਮਰਾਨ ਖਾਨ ਦੇ ਨਾਲ ਖੜੇ ਹਾਂ। ਲੇਕਿਨ ਹੁਣ ਉਹਨਾਂ ਦੀਆਂ ਫੈਮਲੀਆਂ ਨੂੰ ਚੁੱਕਣਾ ਸ਼ੁਰੂ ਕਰਤਾ। ਉਹ ਪਾਕਿਸਤਾਨ 'ਚ ਕਿਦੋਂ ਹੋਇਆ? ਹਾਂ, ਬੰਗਲਾਦੇਸ਼ ਦੇ ਵਿੱਚ ਜ਼ਰੂਰ ਹੋਇਆ। ਹੁਣ ਸਾਨੂੰ ਸਮਝ ਆ ਰਹੀ ਹੈ। ਯਕੀਨ ਕਰੋ ਮੇਰਾ ਦਿਲ ਕਰ ਰਿਹਾ ਕਿ ਬਹੁਤ ਸਾਲ ਪਹਿਲੇ ਕਿਤੇ ਮੈਂ ਕੰਮ ਕਰਦਾ ਸੀ ਤੇ ਉੱਥੇ ਨਾਲ ਇੱਕ ਬੰਗਾਲੀ ਹੁੰਦਾ ਸੀ। ਹਾਂ, ਤੇ ਹਮੇਸ਼ਾ ਉਹਦੇ ਨਾਲ ਮੇਰੀ ਲੜਾਈ ਹੁੰਦੀ ਸੀ। ਉਹ ਕਹਿੰਦਾ ਸੀ ਉਹ ਜਿਨ੍ਹਾਂ ਨੇ ਤੁਸੀਂ ਨਾਰੇ ਮਾਰ ਰਹੇ ਹੋ ਉਹਨਾਂ ਨੇ ਸਾਡੇ ਤੇ ਬੜੇ ਜ਼ੁਲਮ ਕੀਤੇ ਨੇ, ਉਹਨਾਂ ਨੇ ਸਾਡੀਆਂ ਮਾਵਾਂ ਭੈਣਾਂ ਧੀਆਂ ਰੋਲ ਕੇ ਰੱਖ ਦਿੱਤੀਆਂ ਉਹਨਾਂ ਨੇ। ਮੈਂ ਕਹਿੰਦਾ ਸੀ ਉਹ ਜਾ ਕੰਮ ਕਰ, ਝੂਠਿਆ, ਝੂਠ ਬੋਲਦਾ, ਤੁਹਾਨੂੰ ਇੰਡੀਆ ਨਾਲ ਤੁਸੀਂ ਰਲ ਗਏ ਹੋ ਜਾ ਕੇ। ਹੈਂ, ਇੰਡੀਆ ਨਾਲ ਰਲ ਗਏ, ਮੁਕਤੀ ਬਾਨੀ, ਇਹ ਉਹ ਸਾਰਾ ਤੁਸੀਂ ਇਲਜ਼ਾਮ ਲਾਉਂਦੇ ਹੋ। ਸਾਡੀ ਤੇ ਜਿਹੜੀ ਫੌਜ ਹੈ ਓਏ ਉਹਨੇ ਤੇ ਗਜ਼ਵਾ ਹਿੰਦ ਲੜਨਾ। ਹਾਂ, ਉਹ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ? ਤੁਸੀਂ ਝੂਠੇ ਹੋ ਸਾਰੇ ਦੇ ਸਾਰੇ। ਅੱਜ ਮੇਰਾ ਦਿਲ ਕਰ ਰਿਹਾ ਕਿ ਮੈਂ ਜਾਵਾਂ, ਉਹਨੂੰ ਲੱਭਾਂ ਤੇ ਉਹਦੇ ਪੈਰ ਫੜ ਕੇ ਉਹਦੇ ਕੋਲ ਮਾਫੀ ਮੰਗਾ ਕਿ ਯਾਰ ਤੂੰ ਠੀਕ ਕਹਿੰਦਾ ਸੀ, ਤੂੰ ਠੀਕ ਕਹਿੰਦਾ ਸੀ। ਇਹਨਾਂ ਨੂੰ ਕੋਈ ਖਿਆਲ ਨਹੀਂ ਆਪਣੀਆਂ ਮਾਵਾਂ ਭੈਣਾਂ ਧੀਆਂ ਦਾ। ਓਏ ਦੇਖੋ ਉਹ ਤੇ ਬੰਗਾਲੀ ਦੀਆਂ ਸੀ, ਇਹ ਆਪਣੀਆਂ ਦੇਖੋ, ਇੱਕੋ ਹੀ ਹਿਸਾਬ ਹੈ। ਉਹ ਵੀ ਮੁਸਲਮਾਨ ਹੀ ਸੀ, ਉਹ ਵੀ ਪਾਕਿਸਤਾਨੀ ਸੀ। ਜੋ ਇਹਨਾਂ ਨੇ ਉਹਨਾਂ ਨਾਲ ਕੀਤਾ ਉਹ ਅੱਜ ਇਹ ਕਰ ਰਹੇ ਨੇ। ਇਹ ਕੌਣ ਲੋਕ ਨੇ ਜਿਹੜੇ ਇਹ ਸਭ ਕੁਝ ਕਰਵਾ ਰਹੇ ਨੇ? ਔਰ ਇਸ ਇਦਾਰੇ ਦੇ ਵਿੱਚ ਬਾਕੀ ਸਾਰੇ ਮਰ ਗਏ ਨੇ, ਉਹਨਾਂ ਦੇ ਜ਼ਮੀਰ ਮਰ ਗਏ ਨੇ, ਮੁਰਦਾ ਹੋ ਗਏ ਨੇ। ਕੋਈ ਨਹੀਂ ਰੋਕ ਰਿਹਾ, ਕੋਈ ਨਹੀਂ ਅੱਗੇ ਹੋ ਕੇ ਕਹਿ ਰਿਹਾ ਕਿ ਬਸ ਓਏ
ਗੱਲ ਹੁਣ ਸਾਡੀਆਂ ਮਾਵਾਂ ਭੈਣਾਂ ਧੀਆਂ ਤੇ ਆ ਗਈ ਹੈ। ਬਸ ਇਸ ਤੋਂ ਅੱਗੇ ਨਹੀਂ। ਹੁਣ ਚਾਹੇ ਅੱਗੇ ਕੋਈ ਨਵਾਜ਼ ਸ਼ਰੀਫ ਹੈ, ਕੋਈ ਸ਼ਹਿਬਾਜ਼ ਸ਼ਰੀਫ ਹੈ, ਕੋਈ ਕਾਜ਼ੀ ਹੈ, ਕੋਈ ਜ਼ਰਦਾਰੀ ਹੈ, ਜੋ ਵੀ ਹੈ, ਇਸ ਲਾਈਨ ਤੋਂ ਅੱਗੇ ਨਹੀਂ ਅਸੀਂ ਕ੍ਰਾਸ ਕਰਨ ਦੇਵਾਂਗੇ ਕਿਸੇ ਨੂੰ। ਔਰ ਬੜੇ ਬੜੇ ਗੈਰਤਮੰਦ ਬੈਠੇ ਨੇ, ਅੱਲਾ ਦੀ ਕਸਮ ਹੈ। ਲੇਕਿਨ ਮੈਨੂੰ ਹੈਰਾਨਗੀ ਹੈ ਕਿ ਉਹ ਗੈਰਤ ਕਿੱਥੇ ਗਈ ਉਹਨਾਂ ਦੀ। ਉਹ ਕਿਉਂ ਨਹੀਂ ਬੋਲ ਰਹੇ? ਉਹ ਕਿਉਂ ਨਹੀਂ ਕਹਿ ਰਹੇ ਕਿ ਬਸ ਇਸ ਤੋਂ ਵੱਧ ਕੇ ਹੋਰ ਕੁਝ ਹੋ ਹੀ ਨਹੀਂ ਸਕਦਾ ਗਲਾਜ਼ਤ ਜੋ ਤੁਸੀਂ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹ ਕੋ ਖੁਦਾ ਦਾ ਖੌਫ ਕਰੋ ਯਾਰ, ਅੱਲਾ ਦੀ ਕਸਮ ਹੈ। ਅੱਜ ਮੇਰਾ ਦਿਲ ਹੀ ਮਰ ਗਿਆ। ਅੱਜ ਮੈਂ ਵੀਲੌਗ ਕੋਈ ਹੋਰ ਕਰਨਾ ਸੀ। ਅੱਜ ਮੇਰਾ ਦਿਲ ਹੀ ਨਹੀਂ ਕਿ ਮੈਂ ਹੱਸਾਂ ਖੇਡਾਂ, ਤੁਹਾਨੂੰ ਹਸਾਵਾਂ। ਕੀ ਹਸਾਵਾਂ? ਮੇਰਾ ਦਿਲ ਰੋਣ ਡਿਆ। ਕੀ ਮੈਂ ਤੁਹਾਨੂੰ ਹਸਾਵਾਂ? ਇਹਨਾਂ ਨੇ ਜੋ ਗੰਦ ਮਾਰ ਦਿੱਤਾ ਵੇ ਨਾ ਸਾਡੇ ਨਾਲ, ਅੱਲਾ ਦੀ ਕਸਮ ਹੈ, ਬਸ ਖਤਮ ਹੀ ਹੋ ਗਿਆ ਯਾਰ। ਖਤਮ ਹੋ ਗਈ ਇੱਥੇ ਕਹਾਣੀ, ਖਤਮ ਹੋ ਗਈ। ਮਾਵਾਂ ਭੈਣਾਂ ਧੀਆਂ ਤੇ ਹੱਥ ਪਾਤਾ ਇਹਨਾਂ ਨੇ। ਇਸ ਤੋਂ ਵੱਧ ਕੀ ਹੋ ਰਿਹਾ? ਕੌਮ ਕੀ ਦੇਖ ਰਹੀ ਹੈ? ਹੋਰ ਉਹ ਤੁਸੀਂ ਹੁਣ ਕਾਹਦੇ ਇੰਤਜ਼ਾਰ 'ਚ ਬੈਠੇ ਹੋ ਕਿ ਉਹਨੂੰ ਇੱਕ ਇੱਕ ਕਰਕੇ ਤੁਹਾਡੀਆਂ ਕੰਧਾਂ ਟੱਪਣ, ਤੁਹਾਡੇ ਘਰਾਂ 'ਚ ਆਉਣ, ਤੁਹਾਡੀਆਂ ਮਾਵਾਂ ਭੈਣਾਂ ਚੁੱਕ ਕੇ ਲੈ ਜਾਣ? ਹੁਣ ਤੁਸੀਂ ਇਹ ਇੰਤਜ਼ਾਰ ਕਰ ਰਹੇ ਹੋ? ਖਾਸ ਤੌਰ ਤੇ ਜਿਹੜੇ ਪੰਜਾਬ ਦੇ ਵਿੱਚ ਬੈਠੇ ਨੇ। ਇਹ ਗੰਦਗੀ ਕਿਤੇ ਨਾ ਕਿਤੇ ਰੁਕਣੀ ਹੈ। ਐਵੇਂ ਨਹੀਂ ਚੱਲ ਸਕਦਾ ਸਿਸਟਮ। ਇਹ ਸਿਰਫ ਔਰ ਸਿਰਫ ਇੱਕੋ ਹੀ ਬੰਦਾ ਰੋਕ ਸਕਦਾ ਹੈ ਇਸ ਗੰਦ ਨੂੰ, ਔਰ ਇਮਰਾਨ ਅਹਿਮਦ ਖਾਨ ਨਿਆਜ਼ੀ। ਕਿਉਂਕਿ ਉਹਨੂੰ ਸਾਰਾ ਹੀ ਪਤਾ ਕੀ ਜ਼ੁਲਮ ਇਸ ਕੌਮ 'ਤੇ ਹੋਇਆ ਅਤੇ ਸਾਨੂੰ ਸਾਰਿਆਂ ਨੂੰ ਰਲ ਕੇ ਉਹਨੂੰ ਬਾਹਰ ਕਢਾਉਣਾ ਅਤੇ ਉਹਦੇ ਪਿੱਛੇ ਜਾ ਕੇ ਖੜ੍ਹੇ ਹੋਣਾ। ਅਦਰਵਾਈਜ਼ ਜਿਹੜਾ ਨਾ, ਇਹ ਸਾਨੂੰ ਐਵੇਂ ਹੀ ਰੋਲਦੇ ਰਹਿਣਗੇ। ਇਹ ਸਾਡੀਆਂ ਮਾਵਾਂ ਭੈਣਾਂ ਧੀਆਂ ਨੂੰ ਚੁੱਕਦੇ ਰਹਿਣਗੇ, ਸਾਨੂੰ ਟੌਰਚਰ ਕਰਦੇ ਰਹਿਣਗੇ। ਅਤੇ ਇਹ ਚੋਰਾਂ ਲੁਟੇਰਾਂ ਜਿਨ੍ਹਾਂ ਦੇ ਹਲਫ ਲਏ ਨੇ ਇਹਨਾਂ ਨੇ ਕਿ ਉਹਨਾਂ ਦੀ ਪ੍ਰੋਟੈਕਸ਼ਨ, ਹਾਂਜੀ, ਇਹ ਉਹਨਾਂ ਦੀ ਪ੍ਰੋਟੈਕਸ਼ਨ ਕਰਨ ਆਏ ਨੇ। ਸਾਡੇ ਲਈ ਇਹ ਰਜੀਮ, ਅਜੀਬ ਰਜੀਮ ਆਈ ਹੈ ਪਾਕਿਸਤਾਨ 'ਤੇ। ਇਹ ਬਾਜਵਾ ਰਜੀਮ ਸੀ ਜਿੱਥੋਂ ਕੰਮ ਸ਼ੁਰੂ ਹੋਇਆ। ਸ਼ਾਇਦ ਪਹਿਲੇ ਵੀ ਇਹੀ ਰਜੀਮ ਹੋਣੀ ਹੈ, ਲੇਕਿਨ ਇਹ ਨੰਗੇ ਸਾਡੇ ਸਾਹਮਣੇ ਹੋਣ ਹੋਏ ਨੇ। ਉਹ ਇੰਨੇ ਨੰਗੇ ਹੋ ਗਏ, ਅੱਲਾ ਦੀ ਕਸਮ ਹੈ, ਜਿਨ੍ਹਾਂ ਦੇ ਦਿਲ 'ਚ ਕੋਈ ਸਾਡੇ ਵਰਗੇ ਥੋੜ੍ਹੇ ਜਿਹੇ ਲੋਕ ਵੀ ਸਨ ਨਾ, ਜਿਹੜੇ ਸੋਚਦੇ ਸੀ ਯਾਰ ਕੋਈ ਨਹੀਂ ਯਾਰ, ਇਹ ਠੀਕ ਹੋ ਜਾਣਗੇ ਯਾਰ, ਇਹਨਾਂ ਨੂੰ ਸਮਝ ਆ ਜਾਏਗੀ ਯਾਰ, ਐਡੀ ਕੋਈ ਗੱਲ ਨਹੀਂ। ਉਹ ਵੀ ਅੱਜ ਸਿਰ ਫੜ ਕੇ ਬਹਿ ਗਏ ਨੇ ਕਿ ਯਾਰ ਇਹ ਤਾਂ ਬਿਲਕੁਲ ਹੀ ਖਤਮ ਹੀ ਹੋ ਗਈ ਅਤੇ ਬਗੈਰਤੀ ਦੇ ਸਾਰੇ ਲੈਵਲ ਕ੍ਰਾਸ ਕਰ ਗਏ ਨੇ। ਇਹ ਅੱਗੇ ਨਿਕਲ ਗਏ ਨੇ ਬਗੈਰਤੀ ਤੋਂ ਵੀ। ਜਿਨ੍ਹਾਂ ਨੇ ਇਹ ਮਾਵਾਂ ਭੈਣਾਂ ਨੂੰ ਰੋਲ ਕੇ ਰੱਖ ਦਿੱਤਾ, ਉਹ ਪਾਰਲੀਮੈਂਟ ਦੇ ਤੁਸੀਂ ਹਮਲੇ ਕਰ ਦਿੱਤੇ। ਉਹ ਕੋਈ ਤੁਹਾਡੇ ਲਈ ਆਇਨ ਨਹੀਂ, ਕੋਈ ਤੁਹਾਡੇ ਲਈ ਕਾਨੂੰਨ ਨਹੀਂ, ਕੋਈ ਕੁਛ ਨਹੀਂ। ਜੰਗਲ ਬਣਾ ਕੇ ਰੱਖ ਦਿੱਤਾ ਇੱਕ ਹੈ, ਔਰ ਜੰਗਲ ਦੇ ਵਿੱਚ ਤੁਸੀਂ ਦੰਦਨਾਉਂਦੇ ਫਿਰ ਰਹੇ ਹੋ। ਜਿਹਨੂੰ ਚਾਹੁੰਦੇ ਹੋ ਚੁੱਕ ਲੈਂਦੇ ਹੋ, ਜਿਹਨੂੰ ਚਾਹੁੰਦੇ ਹੋ ਜੋ ਮਰਜ਼ੀ ਕਰ ਦਿੰਦੇ ਹੋ ਉਹਦੇ ਨਾਲ। ਖੁਦਾ ਦਾ ਨਾਮ ਲਵੋ, ਬਸ ਕਰ ਦਿਓ। ਇਸ ਕੌਮ ਦੇ ਵਿੱਚ ਹੁਣ ਉਹ ਸਖਤ ਖਤਮ ਹੋ ਗਈ ਹੈ। ਔਰ ਜਿਹੜੇ ਕੋਈ ਚੰਦ ਲੋਕ ਜਿਹੜੇ ਹੈ ਵੀ ਨੇ ਨਾ, ਉਹ ਵੀ ਬਸ ਹੋ ਗਈ ਹੈ। ਯਕੀਨ ਕਰੋ ਕਿ ਆਪਣਾ ਇਦਾਰੇ ਦੀ ਤੁਸੀਂ ਜਾ ਕੇ ਪੁੱਛੋ ਲੋਕਾਂ ਨੂੰ, ਸੜਕਾਂ 'ਤੇ ਆਮ ਲੋਕ ਚੱਲਦੇ ਹੋਏ ਗੰਦੀਆਂ ਗਾਲਾਂ ਕੱਢਦੇ ਨੇ ਤੁਹਾਨੂੰ, ਗੰਦੀਆਂ ਗਾਲਾਂ। ਸੋਸ਼ਲ ਮੀਡੀਆ ਨੂੰ ਤਾਂ ਛੱਡੋ ਤੁਸੀਂ, ਇਹ ਤਾਂ ਸ਼ੈਤਾਨੀ। ਤੁਸੀਂ ਗਰਾਊਂਡ 'ਤੇ ਜਾ ਕੇ ਪੁੱਛ ਲਓ ਯਾਰ ਕਿਸੇ ਨੂੰ। ਉਹ ਅਸੀਂ ਦੇਖੀ ਦੀਆਂ ਸਾਰੀਆਂ ਚੀਜ਼ਾਂ। ਲੋਕੀ ਹੁਣ ਵੀਡੀਓ ਬਣਾ ਕੇ ਆਪਣੇ ਫੇਸ ਦੇ ਨਾਲ ਵੀਡੀਓ ਬਣਾ ਕੇ ਗਾਲਾਂ ਬੰਦੇ ਕੱਢਣ ਦੇ ਨੇ ਤੁਹਾਨੂੰ। ਉਹ ਕਹਿੰਦੇ ਨੇ ਕਿ ਸਾਡੇ ਹੈ ਹੀ ਨਹੀਂ, ਅਸੀਂ ਗੁਲਾਮ ਰੱਖਿਆ ਇਹਨਾਂ ਨੇ ਸਾਨੂੰ। ਉਹ ਕਿੱਥੇ ਗਈ ਯਾਰ ਤੁਹਾਡੀ ਇੰਟਰਨਲ ਉਹ ਜਿਹੜਾ ਗੈਰਤ ਹੁੰਦੀ ਹੈ ਕਿ ਯਾਰ ਕੌਮ ਸਾਡੇ ਖਿਲਾਫ ਹੋ ਗਈ ਹੈ? ਜਾ ਕੇ ਛੱਡ ਦਿਓ ਸਾਰੇ ਕੰਮ, ਛੱਡ ਦਿਓ ਚੋਰਿਆਂ ਲੁਟੇਰਿਆਂ ਨੂੰ ਅਤੇ ਕੌਮ ਦੇ ਨਾਲ ਜਾ ਕੇ ਖੜ੍ਹੇ ਹੋਵੋ। ਗੈਰਤ ਹੀ ਮਰ ਗਈ ਹੈ, ਬਿਲਕੁਲ ਖ਼ਤਮ ਕਰਕੇ ਰੱਖ ਦਿੱਤਾ ਤੁਸੀਂ ਕਿ ਜਿਵੇਂ ਬਸ ਇਹੀ ਹੈ, ਇਹੀ ਜ਼ਿੰਦਗੀ ਤੁਹਾਨੂੰ ਮਿਲੀ ਹੈ, ਇਹਦੇ ਬਾਅਦ ਹੋਰ ਦੂਜੀ ਕੋਈ ਜ਼ਿੰਦਗੀ ਨਹੀਂ। ਮੌਤ ਆਣੀ ਨਹੀਂ ਤੁਹਾਨੂੰ, ਮੌਤ ਵੀ ਆਣੀ ਹੈ ਯਾਰ। ਐ ਨਾ ਕਰੋ, ਮਿਹਰਬਾਨੀ ਕਰੋ। ਹੋਰ ਦਿਲ ਨਾ ਤੋੜੋ ਸਾਡੇ, ਹੋਰ ਸਾਡੇ ਦਿਲ 'ਚੋਂ ਲਹੂ ਨਾ ਕੱਢੋ। ਤੁਹਾਡੀ ਮਿਹਰਬਾਨੀ।